ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ 2018 ਦੇ ਵਿੱਚ ਜਿਹੜੇ ਚਾਈਨੀਜ਼ ਪ੍ਰੋਡਕਟ ਇੰਪੋਰਟ ਕੀਤੇ ਜਾਂਦੇ ਸੀ ਅਮਰੀਕਾ ਦੇ ਵਿੱਚ ਉਹਨਾਂ ਦੇ ਉੱਤੇ ਟੈਰਿਫ ਲਾਉਣਾ ਸ਼ੁਰੂ ਹੋਇਆ ਸੀ। ਯਾਦ ਹੋਣਾ 2018 ਦੀਆਂ ਉਹ ਜਿਹੜੀਆਂ ਟੈਰਿਫ ਵਾਰ ਚੱਲੀ ਸੀ ਯੂਐਸ ਤੇ ਚਾਈਨਾ ਦੇ ਦਰਮਿਆਨ। ਉਸ ਟਾਈਮ ਰਾਸ਼ਟਰਪਤੀ ਡੋਨਲਡ ਟਰੰਪ ਸੀਗੇ। ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਆਉਣ ਤੋਂ ਬਾਅਦ ਦੇ ਵਿੱਚ ਅਜੇ ਤੱਕ ਕਹਿੰਦੇ ਵੀ ਇਹਨਾਂ ਟੈਰਿਫਸ ਦੇ ਉੱਤੇ ਕੋਈ ਵੀ ਕਹਿ ਲਓ ਵੀ ਕਦਮ ਨਹੀਂ ਚੱਕਿਆ। ਉਹ ਜਿਹੜੀ ਆ ਉਹ ਗੱਲ ਚੱਲਦੀ ਰਹੀ ਇਲੈਕਸ਼ਨ ਦੇ ਦੌਰਾਨ ਵੀ ਇਹ ਜਿਹੜੇ ਟੈਰਿਫ ਵਾਰ ਜਿਹੜਾ ਇਸ ਟਾਈਮ ਚੱਲ ਰਿਹਾ ਚਾਈਨਾ ਦੇ ਨਾਲ ਵੀ ਇਸ ਦੇ ਵਿੱਚ ਹੋਰ ਸੋਚਣ ਦੀ ਆਪਾਂ ਨੂੰ ਜ਼ਰੂਰਤ ਆ। ਪਰ ਹਾਲ ਦੀ ਘੜੀ ਜਿਹੜੇ ਉਹ ਖੁਦ ਪ੍ਰੈਜ਼ੀਡੈਂਟ ਬਾਈਡਨ ਤੇ ਉਹਨਾਂ ਦੇ ਜਿਹੜੇ ਐਡਵਾਈਜ਼ਰ ਆ ਇਸ ਮਾਮਲੇ ਦੇ ਵਿੱਚ ਖੁਦ ਸਪਲਿਟ ਨਜ਼ਰ ਆ ਰਹੇ ਆ। ਬਾਈਡਨ ਆਪ ਤਾਂ ਜਿਹੜਾ ਸੌਫਟ ਔਨ ਚਾਈਨਾ ਦਾ ਟੈਗ ਲੱਗਣ ਤੋਂ ਡਰਦੇ ਆ, ਜਿਸ ਕਰਕੇ ਕਹਿ ਸਕਦੇ ਆ ਵੀ ਇਹ ਇਦਾਂ ਦਾ ਕੋਈ ਕਦਮ ਨਹੀਂ ਚੱਕ ਲਏ। ਇਨਫਲੇਸ਼ਨ ਲਗਾਤਾਰ ਵੱਧਦੀ ਜਾ ਰਹੀ ਆ ਤੇ ਉਹਦੇ ਵਿੱਚ ਇੱਕ ਕਾਰਨ ਇਹ ਵੀ ਆ ਵੀ ਬਾਹਰੋਂ ਆ ਰਿਹਾ ਜਿਹੜਾ ਸਮਾਨ ਆ ਉਹ ਲਗਾਤਾਰ ਮਹਿੰਗਾ ਹੁੰਦਾ ਜਾ ਰਿਹਾ ਆ। ਸੋ ਹੁਣ ਨਵੰਬਰ ਦੀਆਂ ਕਾਂਗਰੈਸ਼ਨਲ ਇਲੈਕਸ਼ਨ ਦੇ ਦੌਰਾਨ ਇਹ ਦੇਖਣਾ ਹੋਊਗਾ ਵੀ ਜਿਹੜੀ ਮਹਿੰਗਾਈ ਨੂੰ ਨਜਿੱਠਣ ਦੇ ਲਈ ਕੀ ਇਹਨਾਂ ਟੈਰਿਫਸ ਦੇ ਵਿੱਚ ਕੋਈ ਇਹ ਢਿੱਲ ਦੇ ਸਕਦੇ ਆ ਜਾਂ ਨਹੀਂ, ਤਾਂ ਜੋ ਸਮਾਨ ਜਿਹੜਾ ਆ ਉਹ ਥੋੜਾ ਬਹੁਤਾ ਸਸਤਾ ਹੋਵੇ। ਸੋ ਕਹਿੰਦੇ ਵੀ ਉਹਦੇ ਨਾਲ ਉੱਦਾਂ ਇਹ ਹੋਇਆ ਸੀ ਵੀ ਉਸ ਟੈਰਿਫ ਵਾਰ ਦੇ ਨਾਲ ਜਿਹੜੇ ਆਪਾਂ ਦੇਖਿਆ ਸੀਗਾ ਵੀ ਜਿਹੜਾ ਕੰਜ਼ਿਊਮਰ ਇੰਪੈਕਟ ਜਿਹੜਾ ਉਹ ਕਹਿੰਦੇ ਵੀ ਉੱਦਾਂ ਉਹਨਾਂ ਨੇ ਟਰੰਪ ਹੋਣਾ ਨੇ ਇੱਦਾਂ ਦੀਆਂ ਪਾਲਿਸੀਜ਼ ਉਸ ਟਾਈਮ ਦੇ ਉੱਤੇ ਬਣਾ ਦਿੱਤੀਆਂ ਵੀ ਚਾਹੇ ਟੈਰਿਫ ਉਹਨਾਂ ਨੇ ਵਧਾਏ ਸੀਗੇ, ਇੰਡਸਟਰੀਅਲ ਪ੍ਰੋਡਕਟਸ ਹੋਰ ਸਾਰੀਆਂ ਚੀਜ਼ਾਂ ਆ ਉਹਨਾਂ ਨੂੰ ਐਕਸਪੈਂਡ ਜਿਹੜਾ ਉਹ ਕਰ ਦਿੱਤਾ ਤਾਂ ਜੋ ਲੋਕਾਂ ਦੇ ਉੱਤੇ ਅਸਰ ਜਿਹੜਾ ਆ ਉਹ ਟੈਰਿਫਸ ਦਾ ਜਿਹੜਾ ਉਹ ਘੱਟ ਹੋਵੇ। ਪਰ ਹਾਲ ਦੀ ਘੜੀ ਇਹ ਜਿਹੜਾ ਦੇਖਿਆ ਜਾ ਰਿਹਾ ਵੀ ਕੋਈ ਬਹੁਤਾ ਉਸ ਚੀਜ਼ ਦਾ ਹੁਣ ਪਾਲਿਸੀਜ਼ ਦਾ ਇਨਫਲੇਸ਼ਨ ਦੇ ਕਰਕੇ ਉਹ ਸਾਰਾ ਕੁਝ ਬੈਲੈਂਸ ਹੁੰਦਾ ਜਾ ਰਿਹਾ ਆ। ਇੱਕ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਹੈਗੇ ਨੇ ਯੂਐਸ ਚੈਂਬਰ ਆਫ ਕਾਮਰਸ ਦੇ, ਉਹਨਾਂ ਨੇ ਕਿਹਾ ਵੀ ਇਹ ਨੋ ਬ੍ਰੇਨਰ ਆ ਵੀ ਟੈਰਿਫ ਰਿਡਿਊਸ ਕਰਨ ਦੇ ਨਾਲ ਅਮਰੀਕੀ ਲੋਕਾਂ ਦੇ ਉੱਤੇ ਦਬਾਅ ਜਿਹੜਾ ਆ ਉਹ ਘਟੇਗਾ ਤੇ ਇਨਫਲੇਸ਼ਨ ਦੇ ਦੌਰਾਨ ਇਸ ਦੇ ਵਿੱਚ ਮਦਦ ਹੋਊਗੀ। ਪਰ ਕੀ ਰਾਸ਼ਟਰਪਤੀ ਬਾਈਡਨ ਇਦਾਂ ਦਾ ਫੈਸਲਾ ਲੈ ਸਕਣਗੇ, ਕਿਉਂਕਿ ਰਿਪਬਲਿਕਨਸ ਦੇ ਸੌਫਟ ਔਨ ਚਾਈਨਾ ਦੇ ਇੱਕ ਟੈਗ ਤੋਂ ਵੀ ਲਗਾਤਾਰ ਉਹ ਡਰਦੇ ਆ ਰਹੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ 2018 ਦੇ ਵਿੱਚ ਜਿਹੜੇ ਚਾਈਨੀਜ਼ ਪ੍ਰੋਡਕਟ ਇੰਪੋਰਟ ਕੀਤੇ ਜਾਂਦੇ ਸੀ ਅਮਰੀਕਾ ਦੇ ਵਿੱਚ ਉਹਨਾਂ ਦੇ ਉੱਤੇ ਟੈਰਿਫ ਲਾਉਣਾ ਸ਼ੁਰੂ ਹੋਇਆ ਸੀ। ਯਾਦ ਹੋਣਾ 2018 ਦੀਆਂ ਉਹ ਜਿਹੜੀਆਂ ਟੈਰਿਫ ਵਾਰ ਚੱਲੀ ਸੀ ਯੂਐਸ ਤੇ ਚਾਈਨਾ ਦੇ ਦਰਮਿਆਨ। ਉਸ ਟਾਈਮ ਰਾਸ਼ਟਰਪਤੀ ਡੋਨਲਡ ਟਰੰਪ ਸੀਗੇ। ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਆਉਣ ਤੋਂ ਬਾਅਦ ਦੇ ਵਿੱਚ ਅਜੇ ਤੱਕ ਕਹਿੰਦੇ ਵੀ ਇਹਨਾਂ ਟੈਰਿਫਸ ਦੇ ਉੱਤੇ ਕੋਈ ਵੀ ਕਹਿ ਲਓ ਵੀ ਕਦਮ ਨਹੀਂ ਚੱਕਿਆ। ਉਹ ਜਿਹੜੀ ਆ ਉਹ ਗੱਲ ਚੱਲਦੀ ਰਹੀ ਇਲੈਕਸ਼ਨ ਦੇ ਦੌਰਾਨ ਵੀ ਇਹ ਜਿਹੜੇ ਟੈਰਿਫ ਵਾਰ ਜਿਹੜਾ ਇਸ ਟਾਈਮ ਚੱਲ ਰਿਹਾ ਚਾਈਨਾ ਦੇ ਨਾਲ ਵੀ ਇਸ ਦੇ ਵਿੱਚ ਹੋਰ ਸੋਚਣ ਦੀ ਆਪਾਂ ਨੂੰ ਜ਼ਰੂਰਤ ਆ। ਪਰ ਹਾਲ ਦੀ ਘੜੀ ਜਿਹੜੇ ਉਹ ਖੁਦ ਪ੍ਰੈਜ਼ੀਡੈਂਟ ਬਾਈਡਨ ਤੇ ਉਹਨਾਂ ਦੇ ਜਿਹੜੇ ਐਡਵਾਈਜ਼ਰ ਆ ਇਸ ਮਾਮਲੇ ਦੇ ਵਿੱਚ ਖੁਦ ਸਪਲਿਟ ਨਜ਼ਰ ਆ ਰਹੇ ਆ। ਬਾਈਡਨ ਆਪ ਤਾਂ ਜਿਹੜਾ ਸੌਫਟ ਔਨ ਚਾਈਨਾ ਦਾ ਟੈਗ ਲੱਗਣ ਤੋਂ ਡਰਦੇ ਆ, ਜਿਸ ਕਰਕੇ ਕਹਿ ਸਕਦੇ ਆ ਵੀ ਇਹ ਇਦਾਂ ਦਾ ਕੋਈ ਕਦਮ ਨਹੀਂ ਚੱਕ ਲਏ। ਇਨਫਲੇਸ਼ਨ ਲਗਾਤਾਰ ਵੱਧਦੀ ਜਾ ਰਹੀ ਆ ਤੇ ਉਹਦੇ ਵਿੱਚ ਇੱਕ ਕਾਰਨ ਇਹ ਵੀ ਆ ਵੀ ਬਾਹਰੋਂ ਆ ਰਿਹਾ ਜਿਹੜਾ ਸਮਾਨ ਆ ਉਹ ਲਗਾਤਾਰ ਮਹਿੰਗਾ ਹੁੰਦਾ ਜਾ ਰਿਹਾ ਆ। ਸੋ ਹੁਣ ਨਵੰਬਰ ਦੀਆਂ ਕਾਂਗਰੈਸ਼ਨਲ ਇਲੈਕਸ਼ਨ ਦੇ ਦੌਰਾਨ ਇਹ ਦੇਖਣਾ ਹੋਊਗਾ ਵੀ ਜਿਹੜੀ ਮਹਿੰਗਾਈ ਨੂੰ ਨਜਿੱਠਣ ਦੇ ਲਈ ਕੀ ਇਹਨਾਂ ਟੈਰਿਫਸ ਦੇ ਵਿੱਚ ਕੋਈ ਇਹ ਢਿੱਲ ਦੇ ਸਕਦੇ ਆ ਜਾਂ ਨਹੀਂ, ਤਾਂ ਜੋ ਸਮਾਨ ਜਿਹੜਾ ਆ ਉਹ ਥੋੜਾ ਬਹੁਤਾ ਸਸਤਾ ਹੋਵੇ। ਸੋ ਕਹਿੰਦੇ ਵੀ ਉਹਦੇ ਨਾਲ ਉੱਦਾਂ ਇਹ ਹੋਇਆ ਸੀ ਵੀ ਉਸ ਟੈਰਿਫ ਵਾਰ ਦੇ ਨਾਲ ਜਿਹੜੇ ਆਪਾਂ ਦੇਖਿਆ ਸੀਗਾ ਵੀ ਜਿਹੜਾ ਕੰਜ਼ਿਊਮਰ ਇੰਪੈਕਟ ਜਿਹੜਾ ਉਹ ਕਹਿੰਦੇ ਵੀ ਉੱਦਾਂ ਉਹਨਾਂ ਨੇ ਟਰੰਪ ਹੋਣਾ ਨੇ ਇੱਦਾਂ ਦੀਆਂ ਪਾਲਿਸੀਜ਼ ਉਸ ਟਾਈਮ ਦੇ ਉੱਤੇ ਬਣਾ ਦਿੱਤੀਆਂ ਵੀ ਚਾਹੇ ਟੈਰਿਫ ਉਹਨਾਂ ਨੇ ਵਧਾਏ ਸੀਗੇ, ਇੰਡਸਟਰੀਅਲ ਪ੍ਰੋਡਕਟਸ ਹੋਰ ਸਾਰੀਆਂ ਚੀਜ਼ਾਂ ਆ ਉਹਨਾਂ ਨੂੰ ਐਕਸਪੈਂਡ ਜਿਹੜਾ ਉਹ ਕਰ ਦਿੱਤਾ ਤਾਂ ਜੋ ਲੋਕਾਂ ਦੇ ਉੱਤੇ ਅਸਰ ਜਿਹੜਾ ਆ ਉਹ ਟੈਰਿਫਸ ਦਾ ਜਿਹੜਾ ਉਹ ਘੱਟ ਹੋਵੇ। ਪਰ ਹਾਲ ਦੀ ਘੜੀ ਇਹ ਜਿਹੜਾ ਦੇਖਿਆ ਜਾ ਰਿਹਾ ਵੀ ਕੋਈ ਬਹੁਤਾ ਉਸ ਚੀਜ਼ ਦਾ ਹੁਣ ਪਾਲਿਸੀਜ਼ ਦਾ ਇਨਫਲੇਸ਼ਨ ਦੇ ਕਰਕੇ ਉਹ ਸਾਰਾ ਕੁਝ ਬੈਲੈਂਸ ਹੁੰਦਾ ਜਾ ਰਿਹਾ ਆ। ਇੱਕ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਹੈਗੇ ਨੇ ਯੂਐਸ ਚੈਂਬਰ ਆਫ ਕਾਮਰਸ ਦੇ, ਉਹਨਾਂ ਨੇ ਕਿਹਾ ਵੀ ਇਹ ਨੋ ਬ੍ਰੇਨਰ ਆ ਵੀ ਟੈਰਿਫ ਰਿਡਿਊਸ ਕਰਨ ਦੇ ਨਾਲ ਅਮਰੀਕੀ ਲੋਕਾਂ ਦੇ ਉੱਤੇ ਦਬਾਅ ਜਿਹੜਾ ਆ ਉਹ ਘਟੇਗਾ ਤੇ ਇਨਫਲੇਸ਼ਨ ਦੇ ਦੌਰਾਨ ਇਸ ਦੇ ਵਿੱਚ ਮਦਦ ਹੋਊਗੀ। ਪਰ ਕੀ ਰਾਸ਼ਟਰਪਤੀ ਬਾਈਡਨ ਇਦਾਂ ਦਾ ਫੈਸਲਾ ਲੈ ਸਕਣਗੇ, ਕਿਉਂਕਿ ਰਿਪਬਲਿਕਨਸ ਦੇ ਸੌਫਟ ਔਨ ਚਾਈਨਾ ਦੇ ਇੱਕ ਟੈਗ ਤੋਂ
ਵੀ ਲਗਾਤਾਰ ਉਹ ਡਰਦੇ ਆ ਰਹੇ ਨੇ।